ਅਗਲੀ ਖਬਰ ਸੈਂਟਰਲ ਕੈਲੀਫੋਰਨੀਆ ਤੋਂ ਆ ਰਹੀ ਆ। ਫ੍ਰਿਜ਼ਨੋ ਕਾਉਂਟੀ ਦੇ ਵਿੱਚ ਇੱਕ ਵਾਰੀ ਫੇਰ ਉੱਥੇ ਦੇ ਜੋ ਹੈਲਥ ਆਫੀਸ਼ੀਅਲਸ ਆ ਉਹਨਾਂ ਨੇ ਗੌਰ ਲਾਈ ਆ ਭਈ ਤੁਹਾਨੂੰ ਵੈਕਸੀਨ ਲਾਣੀ ਚਾਹੀਦੀ ਆ ਮੀਜ਼ਲਸ ਦੇ। ਜੀ ਜੋ ਖਸਰਾ ਟਾਈਪ ਜਿਹੜੀ ਬਿਮਾਰੀ ਆ ਆਪਾਂ ਕਹਿ ਸਕਦੇ ਹਾਂ ਹੋ ਜਾਂਦੀ ਆ। ਸੋ ਸੈਂਟਰਲ ਵੈਲੀ ਦੇ ਵਿੱਚ ਫ੍ਰਿਜ਼ਨੋ ਕਾਉਂਟੀ 'ਚ ਕੁਛ ਕੇਸ ਆਏ ਆ ਇਸ ਇਨਫੈਕਸ਼ਨ ਦੇ। ਤੇ ਮਡੇਰਾ ਕਾਉਂਟੀ ਨੇ ਵੀ ਇਹ ਕਿਹਾ ਆ ਵੀ ਜਿਨ੍ਹਾਂ ਨੇ ਟੀਕੇ ਕਦੇ ਨਹੀਂ ਲਵਾਏ ਮੀਜ਼ਲਸ ਦੇ ਉਹ ਟੀਕੇ ਲਵਾ ਲੈਣ। ਡਾਕਟਰ ਰਾਈਸ ਬੋਰਾ ਇਹ ਫ੍ਰਿਜ਼ਨੋ ਕਾਉਂਟੀ ਦੇ ਹੈਲਥ ਆਫੀਸਰ ਆ, ਉਹਨਾਂ ਨੇ ਸਟੇਟਮੈਂਟ ਜਾਰੀ ਕੀਤੀ ਆ ਵੀ ਇਸ ਤੋਂ ਬਚਣ ਦੇ ਲਈ ਜਾਂ ਇਸ ਤੋਂ ਤੁਹਾਡੇ ਜਿਹੜੇ ਦੋਸਤ ਮਿੱਤਰ ਰਿਸ਼ਤੇਦਾਰ ਆ ਉਹਨਾਂ ਨੂੰ ਬਚਣ ਦੇ ਲਈ ਵੈਕਸੀਨੇਟ ਹੋਣਾ ਬਹੁਤ ਜ਼ਰੂਰੀ ਆ। ਕਹਿੰਦੇ ਵੀ ਜੋ ਪੇਰੈਂਟਸ ਆ ਉਹਨਾਂ ਨੂੰ ਪੈਡੀਆਟ੍ਰੀਸ਼ੀਅਨਸ ਦੇ ਨਾਲ ਵਰਕਆਊਟ ਕਰਨਾ ਚਾਹੀਦਾ ਆ ਤੇ ਉਹ ਬੱਚਿਆਂ ਦੇ ਜੋ ਵੈਕਸੀਨੇਸ਼ਨ ਲਾ ਦੇਣ ਤਾਂ ਕਿ ਜਿਹੜੀ ਇਹ ਬਿਮਾਰੀ ਆ ਉਹ ਬੱਚਿਆਂ ਦੇ ਵਿੱਚ ਨਾ ਫੈਲੇ। ਕਹਿੰਦੇ ਭਈ 5 ਵਿੱਚੋਂ ਇੱਕ ਬੰਦਾ USA ਦੇ ਵਿੱਚ ਮੀਜ਼ਲਸ ਨੂੰ ਕਿਤੇ ਨਾ ਕਿਤੇ ਕਿਤੇ ਨਾ ਕਿਤੇ ਕਿਤੇ ਲੈ ਆਉਂਦਾ ਹੈਗਾ ਤੇ ਫਿਰ ਉਹ ਹਸਪੀਟਲਾਈਜ਼ ਹੋ ਜਾਂਦਾ ਆ। 1000 ਵਿੱਚੋਂ ਇੱਕ ਬੰਦਾ ਜੋ ਆ ਉਹ ਪੂਰੀ ਤਰ੍ਹਾਂ ਇਨਫੈਕਟ ਹੋ ਕੇ ਬਿਮਾਰ ਹੋ ਜਾਂਦਾ, ਜਿਹਦਾ ਬ੍ਰੇਨ ਤੱਕ ਉਹਦਾ ਸਵੈਲ ਕਰ ਜਾਂਦਾ, ਜੋ ਉਹ ਫੁੱਲਣ ਲੱਗ ਪੈਂਦਾ ਹੈਗਾ ਆ। ਸੋ ਬ੍ਰੇਨ ਨੂੰ ਵੀ ਡੈਮੇਜ ਕਰਦਾ ਹੈ। US ਸੈਂਟਰ ਫॉर ਡਿਸੀਜ਼ ਕੰਟਰੋਲ ਪ੍ਰੀਵੈਂਸ਼ਨ ਨੇ ਦੱਸਿਆ ਹੈਗਾ। ਕਹਿੰਦੇ ਵੀ ਜੇ 1000 ਬੰਦੇ ਨੂੰ ਮੀਜ਼ਲਸ ਹੋ ਜਾਣ, ਜੇ ਇਨਫੈਕਟ ਹੋ ਜਾਣ ਤੇ 1 ਤੋਂ 3 ਜਾਣੇ ਉਹਨਾਂ ਦੇ ਵਿੱਚੋਂ ਉਹਨਾਂ ਦੀ ਮੌਤ ਵੀ ਹੋ ਸਕਦੀ ਆ। ਸੋ ਇਹ ਬੜੀ ਖਤਰਨਾਕ ਬਿਮਾਰੀ ਹੈਗੀ ਆ। ਸੋ ਜੋ ਸੈਂਟਰਲ ਵੈਲੀ ਦੇ ਹੈਲਥ ਆਫੀਸ਼ੀਅਲਸ ਆ ਉਹਨਾਂ ਨੇ ਕਿਹਾ ਵੀ ਸਾਰੇ ਹੀ ਉਸ ਕਾਉਂਟੀਜ਼ ਦੇ ਵਿੱਚ ਜੋ ਲੋਕ ਰਹਿੰਦੇ ਆ ਉਹਨਾਂ ਨੂੰ ਜਿਨ੍ਹਾਂ ਦੇ ਨਹੀਂ ਇਹ ਮੀਜ਼ਲਸ ਦੇ ਟੀਕੇ ਲੱਗੇ ਉਹ ਟੀਕੇ ਲਵਾ ਲੈਣੇ ਚਾਹੀਦੇ ਹੈਗੇ। ਇਹ ਖਬਰ ਜਿਹੜੀ ਆ ਰੋਮਾਨੀਆ ਤੋਂ ਆ ਰਹੀ ਹੈ ਹਰਜੋਤ ਸਿੰਘ ਜੀ, ਤੇ ਇਸ ਖਬਰ ਉੱਤੇ ਜਿਹੜੀ ਆ ਉਹ ਬਿਲਕੁਲ ਜਿਵੇਂ ਤੁਸੀਂ ਕਿਹਾ ਸੋਸ਼ਲ ਮੀਡੀਆ ਇਨਫਲੂਐਂਸਰ ਜਿਹੜਾ ਐਂਡਰਿਊ ਟੈਟ ਆ ਉਹਦੇ ਉੱਤੇ ਬਲਾਤਕਾਰ, ਮਨੁੱਖੀ ਤਸਕਰੀ ਤੇ ਔਰਤਾਂ ਦਾ ਜਿਨਸੀ ਸ਼ੋਸ਼ਣ ਕਰਨ ਦੇ ਲਈ ਇੱਕ ਸਮੂਹ ਚਲਾਉਣ ਦਾ ਜਿਹੜਾ ਦੋਸ਼ ਆ ਉਹ ਲੱਗਿਆ। ਉਹਦੇ ਭਰਾ ਨੂੰ, ਟ੍ਰਿਸਟਨ ਨੂੰ ਵੀ ਤੇ ਹੋਰ 2 ਸਹਿਯੋਗੀਆਂ ਨੂੰ ਵੀ ਜਿਹੜਾ ਉਹ ਇਹਨਾਂ ਦੋਸ਼ਾਂ ਦਾ ਸਾਹਮਣਾ ਕਰਨਾ ਪਊਗਾ। ਬੇਸ਼ੱਕ ਇਹਨਾਂ ਸਾਰਿਆਂ ਨੇ ਦੋਸ਼ਾਂ ਤੋਂ ਇਨਕਾਰ ਕੀਤਾ ਤੇ ਟੇਟ ਭਰਾਵਾਂ ਨੂੰ ਹੁਣ ਪਹਿਲੀ ਵਾਰ ਦਸੰਬਰ ਦੇ ਮਹੀਨੇ ਦੇ ਵਿੱਚ ਵੀ ਉਹਨਾਂ ਦੇ ਬੁਕਰੈਸਟ ਦੇ ਵਿੱਚ ਘਰ ਤੋਂ ਗ੍ਰਿਫਤਾਰ ਕੀਤਾ ਗਿਆ ਸੀਗਾ ਤੇ ਉਦੋਂ ਤੋਂ ਹੁਣ ਮਾਰਚ ਦੇ ਵਿੱਚ ਰੋਮਾਨੀਆ ਦੇ ਇੱਕ ਜੱਜ ਨੇ ਫੈਸਲਾ ਦਿੱਤਾ ਸੀਗਾ ਤੇ ਉਸ ਤੋਂ ਬਾਅਦ ਹਿਰਾਸਤ ਦੇ ਵਿੱਚ ਉਹਨਾਂ ਨੂੰ ਘਰ ਦੇ ਵਿੱਚ ਨਜ਼ਰਬੰਦ ਰੱਖਿਆ ਗਿਆ ਸੀਗਾ। ਬੁਕਰੈਸਟ ਦੀ ਅਦਾਲਤ ਦੇ ਵਿੱਚ ਜਿਹੜੇ ਦੋਸ਼ ਲਾਏ ਗਏ ਨੇ ਉਹਨਾਂ ਦੇ ਵਿੱਚ ਕਿਹਾ ਗਿਆ ਕਿ ਇਹਨਾਂ 4 ਦੋਸ਼ੀਆਂ ਨੇ 2021 ਦੇ ਵਿੱਚ ਰੋਮਾਨੀਆ ਦੇ ਵਿੱਚ ਮਨੁੱਖੀ ਤਸਕਰੀ ਕਰਨ ਦੇ ਲਈ ਇੱਕ ਜਥੇਬੰਦੀ ਜਾਂ ਕਹਿ ਲਓ ਕਿ ਇੱਕ ਗਰੁੱਪ ਬਣਾਇਆ ਸੀ ਤੇ ਇਹ ਗਰੁੱਪ ਅਮਰੀਕਾ ਤੇ UK ਤੇ ਹੋਰ ਦੇਸ਼ਾਂ ਵਿੱਚ ਵੀ ਐਕਟਿਵ ਸੀਗਾ। ਜਿਨ੍ਹਾਂ 7 ਪੀੜਤਾਂ ਨੇ ਇਹਨਾਂ ਉੱਤੇ ਦੋਸ਼ ਲਾਏ ਨੇ ਉਹਨਾਂ ਨੇ ਕਿਹਾ ਕਿ ਟੇਟ ਭਰਾਵਾਂ ਨੇ ਉਹਨਾਂ ਦੇ ਨਾਲ ਪਿਆਰ ਤੇ ਵਿਆਹ ਦੇ ਝੂਠੇ ਵਾਅਦੇ ਕੀਤੇ ਤੇ ਉਹਨਾਂ ਨੂੰ ਭਰਤੀ ਕੀਤਾ ਤੇ ਉਹਨਾਂ ਦੇ ਨਾਲ ਇਹ ਜਿਹੜਾ ਸਾਰਾ ਕੁਝ ਕੀਤਾ। ਹੁਣ ਮੁਕੱਦਮਾ ਬੇਸ਼ੱਕ ਜਲਦੀ ਸ਼ੁਰੂ ਨਹੀਂ ਹੋਊਗਾ। ਰੋਮਾਨੀਆ ਦਾ ਜਿਹੜਾ ਜੱਜ ਆ ਉਹਦੇ ਕੋਲੇ ਜਿਹੜਾ ਕੇਸ ਭੇਜਿਆ ਜਾਊਗਾ ਤਾਂ ਉਸ ਤੋਂ ਪਹਿਲਾਂ 60 ਦਿਨ ਇਹਨਾਂ ਫਾਈਲਾਂ ਦੀ ਜਾਂਚ ਹੋਊਗੀ। ਟੇਟ ਭਰਾਵਾਂ ਦੀ ਮੀਡੀਆ ਟੀਮ ਹੈ ਜਿਹੜੀ ਉਹਨਾਂ ਨੇ ਕਿਹਾ ਕਿ ਅਸੀਂ ਉਹਨਾਂ ਦੀ ਬੇਗੁਨਾਹੀ ਸਾਬਤ ਕਰਨ ਲਈ ਪੂਰਾ ਜ਼ੋਰ ਲਾਵਾਂਗੇ ਤੇ ਇਹ ਉਹਨਾਂ ਦੀ ਸ਼ਾਖ ਨੂੰ ਪੂਰਾ ਖੋਰਾ ਲੱਗਿਆ। ਪਰ ਜਿਹੜੀਆਂ ਮੀਡੀਆ ਰਿਪੋਰਟਾਂ ਨੇ ਉਹਨਾਂ ਦੇ ਵਿੱਚ ਇਹ ਵੀ ਚਰਚਾ ਹੈਗੀ ਹੈ ਕਿ ਟੇਟ ਭਰਾਵਾਂ ਉੱਤੇ ਮਨੀ ਲਾਂਡਰਿੰਗ ਤੇ ਨਾਬਾਲਗਾਂ ਦੀ ਤਸਕਰੀ ਨਾਲ ਇਹ ਵੀ ਦੋਸ਼ ਜਿਹੜੇ ਆ ਉਹ ਲਗਾਏ ਜਾ ਸਕਦੇ ਆ। 2016 ਦੀ ਗੱਲ ਹੈ ਜਦੋਂ ਐਂਡਰਿਊ ਟੇਟ ਜਿਹੜਾ ਕਿ ਕਿੱਕ ਬਾਕਸਰ ਵੀ ਰਹਿ ਚੁੱਕਿਆ, ਉਹਨੂੰ ਇੱਕ ਬ੍ਰਿਟਿਸ਼ TV ਸ਼ੋਅ ਤੋਂ ਜਿਹਦਾ ਨਾਮ ਬਿਗ ਬ੍ਰਦਰ ਹੈ ਉਹਦੇ ਇੱਕ ਵੀਡੀਓ ਦੇ ਕਰਕੇ ਹਟਾ ਦਿੱਤਾ ਸੀਗਾ। ਇਸ ਵੀਡੀਓ ਦੇ ਵਿੱਚ ਉਸ ਨੇ ਇੱਕ ਔਰਤ ਉੱਤੇ ਜਿਹੜਾ ਉਹ ਹਮਲਾ ਕੀਤਾ ਸੀਗਾ। ਉਹਦੇ ਟਵਿੱਟਰ ਉੱਤੇ ਵੀ ਪਾਬੰਦੀ ਲੱਗੀ ਤੇ ਉਸ ਤੋਂ ਬਾਅਦ ਸੋਸ਼ਲ ਮੀਡੀਆ ਤੇ ਲੱਗੀਆਂ ਪਾਬੰਦੀਆਂ ਦੇ ਬਾਵਜੂਦ ਇਹ ਬੰਦਾ ਸੋਸ਼ਲ ਮੀਡੀਆ ਤੇ ਉੱਤੇ ਪ੍ਰਸਿੱਧੀ ਪ੍ਰਾਪਤ ਕਰਦਾ, ਖਾਸ ਕਰਕੇ ਨੌਜਵਾਨਾਂ ਦੇ ਵਿੱਚ, ਤੇ ਉਹ ਜਿਹੜੀ ਆਪਣੀ ਲਗਜ਼ਰੀ ਲਾਈਫ ਹੈ ਉਹਦੀਆਂ ਪੋਸਟਾਂ ਪਾ ਕੇ ਇਹ ਨੌਜਵਾਨਾਂ ਨੂੰ ਆਪਣੇ ਵੱਲ ਪ੍ਰਭਾਵਿਤ ਕਰਦਾ। ਤੇ ਇਸ ਵੇਲੇ ਵੱਡੀ ਖਬਰ ਇਹ ਹੈ ਕਿ ਐਂਡਰਿਊ ਟੇਟ ਜਿਹੜਾ ਕਿ ਸੋਸ਼ਲ ਮੀਡੀਆ ਇਨਫਲੂਐਂਸਰ ਹੈ, ਬਹੁਤ ਵੱਡਾ ਇਨਫਲੂਐਂਸਰ ਗਿਣਿਆ ਜਾਂਦਾ ਸੀ ਕਿਸੇ ਸਮੇਂ ਦੇ ਵਿੱਚ, ਉਹਨੂੰ ਜਿਹੜਾ ਉਹਦੇ ਉੱਤੇ ਰੇਪ ਦੇ, ਹਿਊਮਨ ਟ੍ਰੈਫਿਕਿੰਗ ਦੇ ਜਿਹੜੇ ਦੋਸ਼ ਨੇ ਉਹ ਲਾਏ ਗਏ ਨੇ ਰੋਮਾਨੀਆ ਦੇ ਵਿੱਚ। ਜੀ ਉਹਦੇ 6 ਮਿਲੀਅਨ ਤੋਂ ਵੱਧ ਇੱਕ ਟਾਈਮ ਦੇ ਉੱਤੇ ਟਵਿੱਟਰ ਦੇ ਫਾਲੋਅਰ ਸੀਗੇ। ਫਿਰ ਉਹਦਾ ਅਕਾਊਂਟ ਸ਼ਟ ਡਾਊਨ ਵੀ ਕਰ ਦਿੱਤਾ ਗਿਆ ਸੀ, ਪਰ ਰੀਸੈਂਟਲੀ ਜਦੋਂ ਇਲਨ ਮਸਕ ਨੇ ਉਹ ਕੰਪਨੀ ਬਾਈ ਕੀਤੀ ਆ ਤੇ ਉਹਨੂੰ ਵਾਪਸ ਲੈ ਲਿਆ ਗਿਆ। ਟਿਕਟੌਕ ਤੇ YouTube ਤੋਂ ਵੀ ਉਹਨਾਂ ਨੂੰ ਬੈਨ ਕਰ ਦਿੱਤਾ ਗਿਆ ਸੀ। ਸੋ ਬ੍ਰਿਟੇਨ ਦੇ ਵਿੱਚ ਵੀ ਸੈਕਸ਼ੂਅਲ ਅਸੌਲਟ ਦੇ ਉਹਦੇ ਤੇ ਕੇਸ ਹੈਗੇ। ਹੁਣ ਰੋਮਾਨੀਆ ਦੇ ਵਿੱਚ ਵੀ ਰੇਪ, ਹਿਊਮਨ ਟ੍ਰੈਫਿਕਿੰਗ
ਤੇ ਕ੍ਰਿਮੀਨਲ ਗੈਂਗ ਬਣਾਉਣ ਦੇ ਲਈ ਜੋ ਕਿ ਬੀਬੀਆਂ ਨੂੰ ਐਕਸਪਲੋਇਟ ਕਰਦਾ ਸੀ, ਉਹ ਚਾਰਜਸ ਉਹਦੇ ਉੱਤੇ ਲਾਏ ਗਏ ਹੈਗੇ ਆ।